हाँ जी बाबे किदां की हाल है? तगड़े हो सारे? रात मीह चंगा पिया ते अगों सवेरे भी माशाल्लाह 5-6 वजे चंगी झुट्टी लाई मीह ने ते तिल जेह्ड़े वड्डे पै से ने उन्हां दे हालात लागे करना कैमरा देखो ना काले बिल्कुल काले शाह ते गिल्ले होए पे ने। कैमरा दा करके आई विच पानी ते आओ वेखो उल्ली लगी हुई ते अगे इन्हां दा रेट कोई नहीं ते उत्तों ओह ना गल के किसान कुदरत कोलों बचदा ते हुकूमतां मारदियां, हुकूमतां कोलों बचदा ते कुदरत मारदी है। चलो किस्मत यार नसीब जिगरे किसानां दे एडे एडे हुंदे ने ते कोई गल नहीं। वैसे जिगरे तो किसानां दे वड्डे हुंदे ने। गल तुहाडे नाल मैं होर भी बड़ी जरूरी सांझी करनी। उस तो पहले मैं दस दिया कि जिगरे बड़े वड्डे हुंदे ने पर बन्नियां ते आके पता नहीं क्यों जिगरा छोटा हो जांदा। बन्ना वड वड के एडा कर दिंदा। साडे आ बन्ने ने इधर भी अगां भी और साडे गवांढियां नाल भी एडे एडे बन्ने ने। कदे भी यकीन कर जो बन्ना वड के एडा नहीं कीता। और उत्थे मैं तुहानूं आपदा विखाउणा बन्ना अपरा मारी कैमरा उधरले पासे असीं आपदे जाती आपदे टुरन नूं भी ते जिहड़े साडे गवांढियां नाल बन्ने लगदे ने ओह भी टुरन नूं भी असीं वड्डे वड्डे रखे होए ने। ਇਹ ਹੀ ਬੰਨੇ ਜਦੋਂ ਅਸੀਂ ਵੱਢਨੇ ਆ ਇੰਨੀ ਥਾਂ ਤੋਂ। ਮੈਂ ਕੱਲ ਪਰਸੋਂ ਪੋਸਟ ਵੇਖਦਾ ਪਿਆ ਸੀ ਪਸਰੂਰ ਦੀ ਕਿ ਪਸਰੂਰ ਦੇ ਵਿੱਚ ਨਾ ਥਾਂ ਹੋਣੀ ਹੈ ਮੰਜੀ ਤੋਂ ਵੀ ਥੋੜੀ ਥਾਂ। ਮਤਲਬ ਕਿ ਜਿਵੇਂ ਆ ਬੰਨਾ ਨਾ ਜਿੱਥੇ ਮੈਂ ਖਲੋਤਾ ਤੇ ਇਹ ਬੰਨਾ ਥੋੜਾ ਜਿਹਾ ਇੱਧਰ ਸੀ ਐਵੇਂ ਕੋਈ ਇੰਨਾ ਡੇਢ ਹੱਥ ਬੰਨਾ ਉਧਰ ਨੂੰ ਸੀ। ਉਹ ਬੰਦੇ ਨੇ ਵੱਢ ਕੇ ਨਾ ਉਹਨੇ ਕਿਹਾ ਮੈਂ ਸਿੱਧਾ ਕਰਨਾ ਜਿਵੇਂ ਪਿੱਛੋਂ ਵੱਟ ਆਉਂਦੀ ਪਈ ਨਾ। ਇਹ ਅਕਸਰ ਵੱਟਾਂ ਸਿੱਧੀਆਂ ਨਹੀਂ ਹੁੰਦੀਆਂ। ਇਹ ਕਦੀ ਇੱਧਰ ਤੁਹਾਡੇ ਵੱਲ ਚਲੇ ਗਈ ਕੁਝ ਸਾਡੇ ਵੱਲ ਆ ਗਈ ਕੁਝ ਇੱਦਾਂ। ਉਹ ਸਿੱਧੀ ਕਰਨ ਤੋਂ ਆਖੇ ਮੈਂ ਨਹੀਂ ਕਰਨਾ। ਲੜਾਈ ਹੋਈ ਭਾਈ ਫਾਇਰਿੰਗ ਹੋਈ 5 ਬੰਦੇ ਕਤਲ ਹੋ ਗਿਆ ਪਸਰੂਰ ਜ਼ਿਲ੍ਹਾ ਸਿਆਲਕੋਟ ਦੇ ਵਿੱਚ। ਗੱਲ ਇਹ ਨਾ ਕਿ ਜਿਗਰਾ ਰੱਬ ਨੇ ਜੇ ਤੁਹਾਨੂੰ ਦਿੱਤਾ ਐਡਾ ਨੁਕਸਾਨ ਜਰਨ ਦਾ। ਆ ਤਿਲਾਂ ਦੀ ਫਸਲ ਖਰਾਬ ਹੁੰਦੀ ਪਈ ਆ ਔਰ ਟਿੱਬੇ ਤੇ ਚੜ੍ਹ ਕੇ ਮੈਂ ਤੁਹਾਨੂੰ ਕਮਾਨ ਵੀ ਵਿਖਾਉਣਾ। ਪਿੱਛਾ ਕੈਮਰਾ ਮਾਰੀ ਮਾੜਾ ਜਿਹਾ ਆਹ ਕੈਮਰਾ ਵੇਖੋ ਨਾ ਕਮਾਨ ਜਿਹੜਾ ਰਾਤ ਜਿਹੜਾ ਹਨੇਰ ਚੱਲਿਆ ਤੇ ਮੀਂਹ ਆਇਆ ਉਹਦੇ ਨਾਲ ਆ ਕਮਾਨ ਸਾਰਾ ਡਿੱਗਿਆ। ਇਹ ਮੈਂ ਤੁਹਾਨੂੰ ਉੱਤੇ ਟਿੱਬੇ ਤੇ ਖਲੋ ਕੇ ਆਪਾਂ ਵੇਖਦੇ ਹਾਂ ਤੇ ਇਹ ਅਫਤਲਾਂ ਦੀ ਫਸਲ ਮੂੰਜੀ ਚੋਂ ਘਾਟਾ 20-25 ਮਣ ਮੂੰਜੀ ਕਿੱਲਾ ਝੜੀ ਜਿਹੜੀ 120 ਮਣ ਝੜਦੀ। ਸਰੋਂ ਚੋਂ ਘਾਟਾ ਕਣਕ ਚੋਂ ਘਾਟਾ ਸਾਰੇ ਘਾਟੇ ਬਰਦਾਸ਼ਤ ਆਪਾਂ ਕਰ ਲੈਨੇ। ਤੇ ਹੱਥ ਥਾਂ ਇੱਧਰ ਹੀ ਆ। ਇੱਧਰ ਬੰਨਾ ਕਰਨ ਦੇ ਚੱਕਰਾਂ ਦੇ ਵਿੱਚ 5 ਬੰਦੇ ਮਾਰ ਲਾਇਆ। ਉਹਨਾਂ ਦੇ 5 ਮਰ ਗਿਆ। ਜਿਨ੍ਹਾਂ ਮਾਰੇ ਆ ਉਹਨਾਂ ਦੇ ਜੇਲ੍ਹ ਜਾਣਗੇ ਫਾਇਲ ਲੱਗਣਗੇ ਮਾਲ ਡੰਗਰ ਪੁਲਿਸ ਮਾਰ ਕੇ ਲੈ ਜਾਏਗੀ। ਪੈਸਾ ਧੇਲਾ ਵੱਖਰਾ ਵਕੀਲਾਂ ਨੂੰ ਕਚਹਿਰੀਆਂ ਜੱਜਾਂ ਨੂੰ ਦੇਣਾ ਪੈਣਾ ਕਿ ਸਾਡੇ ਸਿਰਾਂ ਤੇ ਵਕੀਲ ਖਾਂਦੇ ਰੋਟੀਆਂ ਨਹੀਂ ਵੈਲੀ ਤੇਰੇ ਪਿੱਛੇ ਜੱਟ ਬਣ ਗਿਆ ਜੱਜ ਨਹੀਂ ਜੱਟ ਬਣ ਗਿਆ। ਉਹ ਹਿਸਾਬ ਹੈ ਕਿ ਤੁਸੀਂ ਖਰਚਾ ਵੀ ਦੁੱਗਣਾ ਕਰ ਲੈਣਾ। ਫਿਰ ਉਹੀ ਪੈਲੀ ਉਹੀ ਥਾਂ ਜਿਹਨਾਂ ਤੋਂ ਲੜੇ ਆ ਉਹੀ ਵੱਟ ਜਿਹੜੀ ਸਿੱਧੀ ਕਰਨੀ ਉਹ ਕਿਸੇ ਤੀਜੇ ਬੰਦੇ ਨੂੰ ਵੇਚ ਕੇ ਤਾਂ ਅਸੀਂ ਇਹ ਕੇਸ ਭੁਗਤਣੇ। ਸੋ ਬਿਹਤਰ ਇਹ ਹੁੰਦਾ ਕਿ ਚੋਰੀ ਸਾਨੂੰ ਇਹ ਲੜਾਈਆਂ ਝਗੜੇ ਨਹੀਂ ਕਰਨੇ ਚਾਹੀਦੇ ਵੱਟਾਂ ਤੋਂ ਬੰਨਿਆਂ ਤੋਂ ਪੈਲੀਆਂ ਤੋਂ ਹੈ ਨਾ। ਵੀ ਐਡੇ ਐਡੇ ਕਰੋੜਾਂ ਦੇ ਲੱਖਾਂ ਦੇ ਨੁਕਸਾਨ ਵੇਖੋ ਨਾ ਕਮਾਨ ਸਾਰਾ ਡਿੱਗਿਆ ਪਿਆ ਇੱਧਰ ਸਾਡਾ ਸਾਰਾ। ਤੇ ਇਹ ਬਰਦਾਸ਼ਤ ਕਰ ਲੈਣਾ। ਉਹ ਬਰਦਾਸ਼ਤ ਨਹੀਂ ਹੁੰਦੀ ਇੰਨੀ ਕੁ ਥਾਂ ਉਹਦੇ ਨਾਲ ਕੁਝ ਵੀ ਨਹੀਂ ਹੋ ਜਾਂਦਾ। ਨਾ ਇੰਨੀ ਕੁ ਥਾਂ ਦੇ ਵਿੱਚ ਮਰਲਾ ਵੀ ਹੋਵੇ ਮਰਲੇ ਵਿੱਚੋਂ ਤੁਸੀਂ ਕਿੰਨੀ ਕੁ ਫਸਲ ਚੁੱਕ ਲਓਗੇ ਨਹੀਂ ਚੁੱਕ ਸਕਦੇ। ਬਾਕੀ ਆਜੋ ਐਵੇਂ ਆਪਾਂ ਟੁਰੇ ਚੱਲਨੇ ਅੱਗੇ ਤੇ ਤੁਹਾਨੂੰ ਵਿਖਾਉਨੇ ਆ ਕਮਾਨ ਜਿਹੜੇ ਕਮਾਨ ਦੇ ਹਾਲਾਤ ਨੇ। ਤੇ ਇੱਕ ਹੋਰ ਬੜੀ ਜ਼ਰੂਰੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ ਪਾਕਿਸਤਾਨੀ ਮੀਡੀਆ ਵਾਸਤੇ। ਆਜੋ ਆ ਜਾ ਲੋਰੀ ਤੇਰੀ ਮਾਂ ਭੈਣ ਨੂੰ ਕਰ ਲੋਰੀ ਵੇਲਾ ਜੁੱਤੀ ਸਾਈ ਲਿਬੜ ਗਈ ਹੈ। ਹਾਂ ਵੇਚਣ ਵਾਲਿਆ ਜੁੱਤੀ ਦੀ ਤਬਾਹੀ ਹੋ ਗਈ। ਉਹ ਆ ਜਾ ਬਤਾਰ ਪਿਛਾ ਰੱਖਣਾ ਪੈਣਾ। ਅੱਛਾ ਇਮਰਾਨ ਨਾ ਇੱਥੇ ਕਿਸੇ 버ਗਰ ਬੱਚੇ ਨੂੰ ਲਿਆਂਦਾ ਆਦਾ ਨਾ ਇੱਕ ਵਾਰੀ ਲੰਘ ਹੀ ਜਾ ਇੱਥੋਂ ਤੇ ਸਵਾਲ ਨਹੀਂ ਪੈਦਾ ਹੋਣ ਲੱਗਾ। ਇਹ ਸਾਡੇ ਵਰਗੇ ਖੁੰਗਾ ਦਾ ਕੰਮ ਹੈ। ਕਿਉਂ ਲੋਰੀ ਦੇ ਪਰ ਮੂੰਹ ਖਾ ਯਾਰ। ਲੋਰੀ ਵੀ ਕਹਿੰਦਾ ਮੈਂ YouTube ਤੇ ਆਉਣਾ ਚਾਹੁੰਦਾ। ਚਲਾ ਆਏ ਇਹਨੇ YouTube ਤੇ ਆ ਕੇ ਮਾਰਨਾ ਲੱਗਦਾ ਇਹ ਵੀ ਆ ਜਾ ਲਗਾ ਜੋਰੀ। ਮੈਨੂੰ ਲੱਗਦਾ ਹੈ ਕਿ ਪਿਛਲੇ ਸਾਲ ਨਾਲੋਂ ਨਾ ਲੋਰੀ ਘੱਟ ਡਿੱਗੇ ਨੇ ਕਮਾਨ ਦੇ ਆਸ-ਪਾਸ। ਪਿਛਲੇ ਸਾਲ ਬੜੇ ਡਿੱਗੇ ਸੀ ਕਮਾਨ। ਮਾਰ ਹਾਂ ਕੈਮਰਾ ਨਹੀਂ ਕਰ ਕੁਝ ਵੀ ਨਹੀਂ ਯਾਰ ਬੱਚਤ ਹੋ ਗਈ ਕੁਛ ਵੀ ਨਹੀਂ। ਆ ਕੈਮਰਾ ਮਾਰ ਹੈ ਕੋਣੀ ਇਹਨੇ ਡਿੱਗਿਆ ਵਿੱਚੋਂ ਡਿੱਗਿਆ। ਉਹ 5ਵਾਂ ਦਵਾੜ ਵਾਲਾ ਆ ਡਿੱਗਿਆ ਵਿੱਚੋਂ ਤੇ ਇੱਧਰ ਵੀ ਆ ਥੋੜੇ ਦੋਗੀਆਂ ਨਾਲ ਡਿੱਗੇ ਨੇ। ਉਹ ਤੀਸਰਾ ਵੀ ਬਚ ਗਿਆ। ਤੀਸਰਾ ਪਰੋਂ ਡਿੱਗਿਆ ਬੰਨੇ ਦੇ ਨਾਲੋਂ ਹੋਰ ਕੋਈ ਨਹੀਂ ਕਿਤੇ ਡਿੱਗਿਆ। ਪਰੋਂ ਲਿਆ ਕੈਮਰਾ। ਅੱਛਾ ਯਾਰ ਬੜਾ ਸਿਆਪਾ ਇਹ ਕਮਾਨ ਨਾ ਮਾਸ਼ਾਅੱਲਾ ਸੋਹਣਾ। ਪਿਛਲੇ ਸਾਲ ਕਮਾਨ ਇੱਦੋਂ ਵੀ ਭਾਰੇ ਸੀ। ਇਸ ਸਾਲ ਨਾ ਸਮਾਂ ਪਤਾ ਨਹੀਂ ਕਿਵੇਂ ਦਾ 2024 ਦਾ ਕੋਈ ਵੀ ਫਸਲ ਨਾ ਆਪਦਾ ਰੁੱਤ ਨਹੀਂ ਰੰਗ ਨਹੀਂ ਵਿਖਾਉਂਦੀ ਪਈ। ਐਤਕੀ ਵੀ ਤਗੜੇ ਨੇ ਕਮਾਨ ਏਡੇ ਮਾੜੇ ਨਹੀਂ ਗੇ ਲੇਕਿਨ ਉਹ ਗੱਲਾਂ ਨਹੀਂ ਜੋ ਪਿਛਲੇ ਸਾਲ ਸਨ। ਪਿਛਲੇ ਸਾਲ ਸ਼ਾਇਦ ਤੁਸੀਂ ਮੇਰੀ ਵੀਡੀਓ ਵੇਖੀ ਹੋਵੇਗੀ ਕਮਾਨ ਇੰਝ ਲੰਮਾ ਪੈ ਗਿਆ ਸੀ ਜਿਵੇਂ ਜ਼ਮੀਨ ਹੁੰਦੀ ਵੀ ਕਿੱਲੇ ਦੇ ਆਸ ਪਾਸੋਂ ਖਲੋ ਕੇ ਤੁਸੀਂ ਪਰਲਾ ਪਾਸਾ ਆਰਾਮ ਨਾਲ ਵੇਖ ਸਕਦੇ ਸੀ। ਤੇ ਇੱਕ ਬੜਾ ਸਿਆਪਾ ਯਾਰ ਆਹ ਖੁੱਡ ਕਹਿੰਦੇ ਪਏ ਆਹ ਖੁੱਡ ਇਹ ਸੇਹ ਦੀ ਖੁੱਡ ਇੱਕ ਇਹ ਗਿੜੀ ਹੈ ਤੇ ਇੱਕ ਰਹੀ ਆ
ਆ ਕਿੱਕਰ ਦੇ ਕੋਲੇ ਆ ਖੁੱਡ ਇਹਨੇ ਜੀਣਾ ਆਰਾਮ ਕੀਤਾ ਹੋਇਆ ਸਾਡਾ। ਯਕੀਨ ਕਰੋ ਉਹਦਾ ਤੁਹਾਨੂੰ ਵਿੱਚ ਵੜ ਕੇ ਵਿਖਾਵਾਂ ਨਾ ਕੈਮਰੇ ਨਾਲ, ਤੇ ਕਮਾਨ ਸਾਰਾ ਗੁੱਲ ਕੀਤਾ ਪਿਆ, ਇੱਧਰ ਵੀ। ਚੂਹਿਆਂ ਦੀ ਖੈਰ ਹੈ, ਚੂਹੇ ਦਾ ਨੁਕਸਾਨ ਨਹੀਂ ਕਰਦੇ। ਕੀ ਕਰਦੀ, ਜੜੋਂ ਫੜਦੀ ਗੰਨਾ, ਪੜ ਸੁੱਟੀ ਆਉਂਦੀ ਗੰਨੇ ਨੂੰ। ਠੀਕ ਹੈ, ਮੈਂ ਉਹ ਸਤੰਬਰ ਕਾਸ਼ ਤੇ ਉਹ ਕੱਲ ਵਹਿੰਦਾ ਪਿਆ ਸਾਂ, ਕਨਾਲ ਡੂਢ ਥਾਂ ਦੀ ਉਹ ਰਾਤੋਂ ਰਾਤ ਦੇ ਵਿੱਚ ਗੁੱਲ ਕਰ ਗਈ। ਮਤਲਬ ਸਵੇਰੇ ਮੈਂ ਵੇਖ ਕੇ ਗਿਆ ਤੇ ਕੋਈ ਨਹੀਂ, ਅੱਗੋਂ ਦੂਜੇ ਦਿਨ ਆਇਆ ਵੇਖਿਆ ਤੇ ਸਾਰੀ ਗੁੱਲ। ਗੋਲੀਆਂ ਵੀ ਬੜੀਆਂ ਪਾਈਆਂ, ਇੱਕ ਰਾਤ ਸ਼ਿਕਾਰ ਵੀ ਕੀਤਾ, ਕੁੱਤੇ ਛੁੱਤੇ ਲਿਆ ਕੇ। ਉਦੋਂ ਟੰਬ ਮਾਰ ਕੇ ਬੰਦੇ ਤੂੰ ਮਾਰੀ ਸੀ, ਕਿੰਨੇ ਦੂਜੇ ਨੂੰ ਮਾਰੀ ਸੀ ਮੈਂ, ਟੰਬ ਮਾਰ ਕੇ ਕਿਸੇ ਆ ਮਾਰਿਆ, ਦੂਜੇ ਕੋਲ ਨਹੀਂ ਮਰੇ। ਗੱਲ ਜ਼ਰੂਰੀ ਮੈਂ ਇਹ ਸਾਂਝੀ ਕਰਦਾ ਸਾਂ ਤੁਹਾਡੇ ਨਾਲ ਕਿ ਪਾਕਿਸਤਾਨੀ ਮੀਡੀਆ ਜਿਹੜਾ ਨਾ, ਗੱਲ ਇਹ ਕਿ ਪਹਿਲਾਂ ਤਲੀਮ ਹੁੰਦੀ ਸ਼ਊਰ ਵਾਸਤੇ, ਕੌਮਾਂ ਤਲੀਮ ਹਾਸਲ ਕਰਦੀਆਂ ਨੇ ਵੀ ਆਪਦੀ ਕੌਮ ਨੂੰ ਸ਼ਊਰ ਆਵੇ, ਅਕਲ ਆਵੇ। ਲੇਕਿਨ ਸਾਡੇ ਇੱਥੇ ਤਲੀਮ ਦਾ ਕੀ ਹੈ ਮਤਲਬ, ਨੌਕਰੀ ਵਾਸਤੇ, ਜ਼ਿਹਨੀ ਗੁਲਾਮੀ ਵਾਸਤੇ ਵੀ ਇੰਨਾ ਪੜ੍ਹਾਂਗੇ ਤੇ ਇੰਨੀ ਨੌਕਰੀ ਲੱਭੇਗੀ। ਤਲੀਮ ਰਹਿ ਗਈ ਹੈ ਨੌਕਰੀ ਵਾਸਤੇ, ਗੁਲਾਮੀ ਵਾਸਤੇ। ਸਹਾਫਤ ਪੱਤਰਕਾਰੀ ਰਹਿ ਗਈ ਹੈ ਵਿਊਜ਼ ਵਾਸਤੇ, ਪੈਸਿਆਂ ਵਾਸਤੇ। ਸਰਕਾਰ ਰਹਿ ਗਈ ਆ ਖਾਣ ਵਾਸਤੇ, ਤੇ ਕਿਸਾਨ ਰਹਿ ਗਿਆ ਮਰਨ ਵਾਸਤੇ। ਗੱਲ ਮੈਂ ਸਾਂਝੀ ਕਰਦਾ ਸਾਂ ਕਿ ਲਾਹੌਰ ਦੇ ਬਦਮਾਸ਼ ਨੇ, ਟੀਪੂ ਟਰੱਕਾਂ ਵਾਲਾ ਜਾਂ ਤੀਫੀ ਬੱਟ ਜਿਹੜੇ ਵੀ ਨੇ, ਕੁਝ ਵੀ ਨੇ, ਉਹਨਾਂ ਦੀ ਆਪਸ ਦੇ ਵਿੱਚ ਦੁਸ਼ਮਣੀ ਹੈ ਦੋਵਾਂ ਘਰਾਂ ਦੀ। ਉਹ 1990-91 ਤੋਂ ਇੱਕ ਦੂਜੇ ਦੇ ਬੰਦੇ ਮਾਰਦੇ ਆਉਂਦੇ ਨੇ। ਪਹਿਲਾਂ ਬਿੱਲਾ ਟਰੱਕਾਂ ਵਾਲਾ ਮਾਰਿਆ, ਫਿਰ ਉਹਦਾ ਮੁੰਡਾ ਟੀਪੂ, ਫਿਰ ਅੱਗੇ ਹੁਣ ਆ ਕੇ ਮੀਰ ਬਲਾਜ, ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ। ਫਿਰ ਉਹਦਾ ਬੇਲੀ ਐਸਨ ਸ਼ਾਹ, ਕੱਲ੍ਹ ਕਿਸੇ ਨੇ ਉਹ ਤੀਫੀ ਬੱਟ ਜਿਹਦਾ ਮੇਨ ਮੁਲਜ਼ਮ ਹੈ, ਉਹਦਾ ਭਣਵਈਆ ਕੱਲ੍ਹ ਕਿਸੇ ਨੇ ਕਤਲ ਕਰਤਾ, ਮੁਸਲਿਮ ਟਾਊਨ ਨਾ ਜਾਂਦਾ ਪਿਆ ਗੱਡੀ ਤੇ। ਗੱਲ ਇਹ ਹੈ ਕਿ ਅਸੀਂ ਉਹਨਾਂ ਤੋਂ ਕੀ ਲੈਣਾ, ਉਹਨਾਂ ਨੇ ਸਾਡੇ ਵਾਸਤੇ ਜਾਂ ਸਾਡੀ ਕੌਮ ਵਾਸਤੇ ਕੀ ਕੀਤਾ। ਇੱਕ ਨੈਗੇਟਿਵ ਕਿਰਦਾਰ, ਇੱਕ ਭੈੜੀ ਖਬਰ, ਜਿਹੜਾ ਚੈਨਲ ਵੇਖ ਲਓ, ਜਿਹੜੇ ਆਮ ਡਿਜੀਟਲ ਚੈਨਲ ਬਣੇ ਹੋਏ ਨੇ ਆ ਸੋਸ਼ਲ ਮੀਡੀਆ ਦੇ, ਜਿਹੜੇ ਚੱਲਦੇ ਨੇ TV ਤੇ ਨਹੀਂ ਆਉਂਦੇ, ਜਾਂ ਜਿਹੜੇ ਦੂਜੇ ਨੇ TV ਵਾਲੇ ਵੀ, ਜਿਵੇਂ ਉਰਦੂ ਪਿੰਡ ਜਾਂ ਵੱਖਰੇ, ਤਾਂ ਉਹ ਸਾਰੇ ਉਹਨਾਂ ਦੀ ਖਬਰ ਦਿੰਦੇ ਪਏ ਨੇ, ਟੋਟਲ ਉਹਨਾਂ ਦੀ ਖਬਰ। ਜਿਹਨੂੰ ਵੇਖ ਲਓ ਮਾਈਕ ਚੱਕਿਆ, ਐਸਨ ਸ਼ਾਹ ਦੀ ਬੁੱਢੀ ਹੈ ਜੀ, ਐਸਨ ਸ਼ਾਹ ਦੀ ਮਾਂ ਹੈ ਜੀ, ਆ ਮੀਰ ਬਲਾਜ ਦੀ ਭੈਣ ਹੈ ਜੀ, ਆ ਮੀਰ ਬਲਾਜ ਦਾ ਭਰਾ ਹੈ ਜੀ, ਆ ਟੀਪੂ ਟਰੱਕਾਂ ਦਾ ਅੱਡਾ ਹੈ ਜੀ, ਆ ਤੀਫੀ ਬੱਟ ਦਾ ਭਣਵਈਆ ਹੈ ਜੀ, ਫਲਾਣਾ। ਵੀ ਦੁਸ਼ਮਣੀ ਦੋਵਾਂ ਦੇ ਘਰਾਂ ਦੀ ਆ, ਸਾਡਾ ਉਹਦੇ ਵਿੱਚ ਕੀ ਲੈਣਾ ਦੇਣਾ। ਸਹਾਫਤ ਸਿਰਫ ਔਰ ਸਿਰਫ ਕੀ ਵਿਊਜ਼ ਵਾਸਤੇ। ਉੱਦਾਂ ਦੀ ਸਾਡੀ ਕੌਮ ਦੀ ਮੈਂਟੈਲਿਟੀ ਹੈ, ਉੱਦਾਂ ਦੇ ਸਾਡੇ ਸਰੋਤੇ ਨੇ, ਸੁਣਨ ਵਾਲੇ ਨੇ, ਉੱਦਾਂ ਦੇ ਵੇਖਣ ਵਾਲੇ ਨੇ, ਉਹ ਉਹਨਾਂ ਚੀਜ਼ਾਂ ਨੂੰ ਵੇਖਦੇ ਨੇ। ਤੇ ਉਹ ਜਿਹੜੇ ਅੱਜ ਕੱਲ੍ਹ ਮਾਈਕ ਚੱਕੀ ਫਿਰਦੇ ਨੇ, ਪੋਡਕਾਸਟਰ ਉਰਲੇ ਪਰਲੇ ਤੇ ਆ ਪੱਤਰਕਾਰ, ਇਹ ਭੱਜ ਕੇ ਮਾਈਕ ਲੈ ਕੇ ਉੱਥੇ ਚਲੇ ਜਾਂਦੇ ਨੇ। ਯਾਰ ਵਿਖਾਉਣ ਵਾਲੀ ਚੀਜ਼ ਵਿਖਾਓ, ਜਿਹੜੇ ਚੀਜ਼ ਤੇ ਤੁਹਾਡਾ ਮੁਲਕ ਖਲੋਤਾ ਹੈ। 70% ਮੈਸ਼ੀਅਤ ਇਕੋਨਮੀ ਜਿਹੜੀ ਆ ਤੁਹਾਡੀ ਬਰਬਾਦ ਹੋ ਗਈ ਆ। ਮਿੱਲਾਂ ਫੈਕਟਰੀਆਂ ਬੰਦ ਹੋ ਗਈਆਂ ਨੇ ਪਾਕਿਸਤਾਨ ਦੇ ਵਿੱਚੋਂ। ਸ਼ੈੱਲ ਕੰਪਨੀ ਸੀ ਬੜੀ ਵੱਡੀ ਪੈਟਰੋਲ ਵਾਲੀ, ਉਹ ਬੰਦ। ਟੋਟਲ ਵਾਲੇ ਉਹ ਬੰਦ, IBM ਵਾਲੇ ਉਹ ਬੰਦ, ਬਾਟਾ ਸਰਵਿਸ ਉਹ ਬੰਦ, ਟੈਲਨੋਰ ਉਹ ਬੰਦ, ਮੈਂ ਤੁਹਾਨੂੰ ਕਿੰਨੀਆਂ ਦੱਸਾਂ, 에ਅਰਲਿਫਟ ਉਹ ਬੰਦ। ਤੇ ਬਾਕੀ ਸੰਤਕਾਰੀ ਜਿਹੜੀ ਆਪਣੀ ਜ਼ਾਤੀ ਸੀ, 8 ਦਿਨਾਂ 'ਚ 100 ਤੋਂ ਵੱਧ ਫੈਕਟਰੀ ਫੈਸਲਾਬਾਦ 'ਚ ਬੰਦ। ਆ ਜਾ ਕੇ ਮੁਲਕ ਨੂੰ ਚਲਾਉਂਦੀ ਕੌਣ ਪਈ ਸੀ? ਜ਼ਰਾਤ, ਐਗਰੀਕਲਚਰ ਤੇ ਕਿਸਾਨ। 2024 ਐਸਾ ਚੜ੍ਹਿਆ, ਮੈਂ ਤੁਹਾਨੂੰ ਉੱਥੇ ਖਲੋ ਕੇ ਦੱਸਿਆ ਕਿ ਕਿਸਾਨੀ ਦੇ ਬੜੇ ਮਾੜੇ ਹਾਲ ਨੇ। ਲੋਕਾਂ ਨੂੰ 60 ਲੱਖ ਰੁਪਈਆ, 1 ਕਰੋੜ ਰੁਪਈਆ ਠੁਕਿਆ ਮੂੰਜੀਆਂ ਚੋਂ ਤੇ ਤਿਲਾਂ ਚੋਂ ਤੇ ਕਣਕ ਚੋਂ। ਕਣਕ ਤੇ ਖਰਚਾ ਦੁੱਗਣੇ ਪੈਸਿਆਂ ਨਾਲ ਕੀਤਾ, ਅੱਗੋਂ ਰੇਟ ਨਾ ਲੱਗਿਆ। ਮੂੰਜੀਆਂ ਤੇ ਖਰਚਾ ਦੁੱਗਣਾ ਕੀਤਾ, ਅੱਗੋਂ ਸੀਡ ਪਤਾ ਨਹੀਂ 2 ਨੰਬਰ ਸੀਗਾ ਰੱਬ ਵੱਲੋਂ, ਉਹਦੇ ਵਿੱਚ ਚੌਲ ਹੀ ਨਾ ਬਣਿਆ, ਫੱਕ ਬਣੀ ਨਿਰੀ। ਤਿਲ ਜਿਹੜੇ ਨੇ ਤੁਹਾਨੂੰ ਵਿਖਾ ਕੇ ਆਇਆ ਪੱਕੇ, ਉਹ ਤੋਂ ਮੀਂਹ ਪੈ ਗਿਆ, ਉੱਲੀ ਲੱਗ ਗਈ, ਉਹ ਝੜਨਾ ਕੁਛ ਵੀ ਨਹੀਂ, ਸੁੱਕਦਿਆਂ ਫਿਰ ਉੱਤੋਂ 1-2 ਮੀਂਹ ਆ ਜਾਣੇ ਨੇ, ਉਹ ਬਰਬਾਦ। ਇਸੇ ਤਰ੍ਹਾਂ ਕਮਾਨ ਦੇ ਇਹ ਸਾਰੇ ਡਿੱਗੇ ਪਏ ਨੇ। ਅੱਗੋਂ ਇਹਨਾਂ ਦਾ ਰੇਟ ਕੀ ਨਿਕਲਣਾ ਸਾਨੂੰ ਇਹ ਨਹੀਂ ਪਤਾ। ਵੀ ਤੁਸੀਂ ਤੁਹਾਡੀ 70% ਮੈਸ਼ੀਅਤ ਦੇਣ ਵਾਲਾ ਸ਼ੋਭਾ ਜਿਹੜਾ ਜ਼ਰਾਤ ਹੈ ਉਹ ਬਰਬਾਦ ਹੁੰਦਾ ਜਾ ਰਿਹਾ। ਤੁਸੀਂ ਮੀਡੀਆ ਇੱਧਰ ਆਓ, ਕਿਸਾਨਾਂ ਦੇ ਕੋਲ ਆਓ, ਕਿਸਾਨਾਂ ਨੂੰ ਸੱਦੋ, ਕਿਸਾਨਾਂ ਦੇ ਨਾਲ ਟਾਕ ਸ਼ੋਅ ਕਰੋ, ਕਿਸਾਨਾਂ ਨੂੰ ਪੁੱਛੋ ਤੁਹਾਨੂੰ ਕੀ ਦਿੱਕਤਾਂ ਆ ਰਹੀਆਂ ਨੇ, ਕੀ ਤੁਹਾਨੂੰ ਪ੍ਰੋਬਲਮ ਆ ਰਹੀ ਆ, ਕਿਉਂ ਤੁਹਾਡੀ ਫਸਲ ਜਿਹੜੀ ਉਹ ਇੰਜ ਨਹੀਂ ਹੁੰਦੀ ਪਈ। ਜਾਂ ਤੁਸੀਂ ਰਿਸਰਚਰ ਹੋ, ਵਧੀਆ ਰਿਸਰਚ ਕਰੋ, ਵਧੀਆ ਬੀਜ ਦਿਓ ਅਗਲੇ ਸਾਲ ਵਾਸਤੇ ਕਿਸਾਨਾਂ ਨੂੰ। ਜਾਂ ਤੁਸੀਂ ਕੋਈ ਇਹਨਾਂ ਨੂੰ ਕੁਝ ਚੀਜ਼ਾਂ ਐਸੀਆਂ ਦੱਸੋ ਕਿ ਕਲਾਈਮੇਟ ਚੇਂਜ ਹੋ ਰਿਹਾ, ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ। ਰੁੱਖ ਲਾਓ ਵੱਧ ਤੋਂ ਵੱਧ, ਕੋਈ ਤਜਵੀਜ਼ਾਂ ਦਿਓ, ਕੋਈ ਐਸੀ ਕੰਪੇਨ ਪਿੰਡਾਂ ਵਿੱਚ ਚਲਾਓ। ਕਿਸਾਨੀ ਧੜਿਆਂ ਦੇ ਕੋਲੇ ਤੁਸੀਂ ਆ ਕੇ ਬਹੋ, ਕਿਸਾਨਾਂ ਦੇ ਇੰਟਰਵਿਊ, ਉੱਧਰ ਤੁਹਾਡਾ ਧਿਆਨ ਹੀ ਕੋਈ ਨਹੀਂ। ਧਿਆਨ ਸਿਰਫ ਹੈ ਵਿਊਜ਼ ਵੱਲ ਤੇ ਪੈਸੇ ਵੱਲ। ਉਹ ਕਿੱਥੋਂ ਜੀ ਮੀਰ ਬਲਾਜ, ਐਸਨ ਸ਼ਾਹ ਜੀ ਇਨਕਾਊਂਟਰ ਹੋ ਗਿਆ, ਆਪਣਾ ਤੀਫੀ ਬੱਟ ਦਾ ਭਣਵਈਆ ਮਾਰਤਾ। ਯਾਰ ਅਸੀਂ ਉਹਨਾਂ ਤੋਂ ਕੀ ਲੈਣਾ, ਸਾਡਾ ਉਹਨਾਂ ਨਾਲ ਕੀ ਲੈਣ ਦੇਣਾ। ਦੁਸ਼ਮਣੀ ਦੋਵਾਂ ਘਰਾਂ ਦੀ ਮੈਂ ਪਹਿਲੇ ਵੀ ਦੱਸ ਕੇ ਹਟਿਆ। ਸਾਨੂੰ ਐਵੇਂ ਖਾਮ ਵਿੱਚ ਸੁਣਾ, ਕੰਨ ਪੱਕੇ ਪੈਣ, ਦਿਨ ਰਾਤ ਸੋਸ਼ਲ ਮੀਡੀਆ ਦੀ ਇੱਕੋ ਕੰਮ। ਖੁਦਾ ਦਾ ਖੌਫ ਕਰੋ। ਇਹ ਸਾਲ ਦੇ ਵਿੱਚ 2-2 ਲੱਖ ਰੁਪਈਆ ਠੇਕੇ ਸੀ, 40,000 ਰੁਪਈਆ ਠੇਕੇ ਤੇ ਪੈਲੀ ਕੋਈ ਬੰਦਾ ਨਹੀਂ ਲੈਂਦਾ ਪਿਆ। 2 ਲੱਖ ਜਿੱਥੇ ਠੇਕਾ ਸੀ ਉੱਥੇ 40,000 ਤੋਂ ਠੇਕੇ ਤੇ ਬੰਦਾ ਪੈਲੀ ਨਹੀਂ ਲੈਂਦਾ ਪਿਆ। ਐਡਾ ਗੌਰਮੈਂਟ ਨੇ, ਨੂਨ ਲੀਗ ਨੇ ਮਾਰਿਆ ਬੰਦਿਆਂ ਨੂੰ। ਸਮਝ ਆਈ ਨਾ, ਐਡੇ ਮਾੜੇ ਹਾਲਾਤ ਨੇ।
ਤੇ ਇਹ ਭਾਈ ਹੋਰੀ ਭੱਜੇ ਫਿਰਦੇ ਨੇ ਉਧਰ। ਖੁਦਾ ਦਾ ਖੌਫ ਕਰੋ, ਇਸ ਸ਼ੋਬੇ ਨੂੰ ਬਚਾਓ। ਤੁਹਾਨੂੰ ਇਹ ਚੁੱਕੀ ਫਿਰਦਾ, ਇਹ ਰਗੜੇਗਾ ਕਿਸਾਨ ਤੇ ਤੁਸੀਂ ਵੀ ਰਗੜੇ ਜਾਣੇ। ਇਹ ਅੰਨਦਾਤਾ, ਰੋਟੀ ਦਿੰਦਾ ਦੁਨੀਆ ਨੂੰ। ਬਾਕੀ ਗੱਲਬਾਤ ਕਰਨੇ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ, ਥੱਲੇ ਉਤਰਨੇ ਆ। ਮੇਰਾ ਖਿਆਲ ਬਹੁਤ ਲੰਮੀ ਹੋ ਗਈ ਕਹਾਣੀ, ਆ ਜਾਓ ਥੱਲੇ। ਗੱਲ ਇਹ ਨਾ ਬਾਬਿਓ ਕਿ ਨਹਿਰ ਦਾ ਪਾਣੀ ਹੈ, ਕੋਈ ਬੰਦਾ ਨਹੀਂ ਸੰਭਾਲਦਾ ਪਿਆ। ਉਤਲੀ ਨਾਲ ਸਾਡੇ ਵਾਲੀ ਇੱਧਰ ਵੀ ਤੇ ਉਹ ਨਾਲ ਉਧਰ ਵੀ। ਉਹਦੀ ਵਜ੍ਹਾ ਕੀ ਕਿ ਰਾਤ ਮੀਂਹ ਚੰਗਾ ਜੁੜਿਆ, ਪੈਲੀਆਂ 'ਚ ਪਾਣੀ ਤੁਸੀਂ ਵੇਖਦੇ ਪਏ ਕਿਵੇਂ ਖਲੋਤਾ ਗੋਡੇ ਗੋਡੇ। ਤੇ ਜਿੰਦੀ ਵਾਰੀ ਹੈ ਉਹ ਲਾਉਂਦਾ ਹੀ ਨਹੀਂ, ਕਿਉਂਕਿ ਮੂੰਜੀਆਂ ਨੇ ਉਹਨਾਂ 'ਚ ਇੰਨਾ ਪਾਣੀ ਖਲੋਤਾ ਚ ਖੇਤ 'ਚ ਕਿਸੇ ਲਾਈਆਂ ਨੇ। ਮਕਈਆਂ ਉਹ ਸੜਦੀਆਂ ਪਈਆਂ ਪਾਣੀ ਨਾਲ, ਕਿਉਂਕਿ ਪਿਛਲੇ 3-4 ਦਿਨਾਂ ਤੋਂ ਬਾਰਿਸ਼ ਪੈਂਦੀ ਵੀ, ਰੱਬ ਦੀ ਰਹਿਮਤ, ਸ਼ੁਕਰ ਹੈ ਮਾਲਕ ਦਾ ਮੀਂਹ ਆਇਆ। ਤੇ ਕਮਾਦਾਂ ਨੂੰ ਵੀ ਲੋੜ ਕੋਈ ਨਹੀਂ, ਤੇ ਪਾਣੀ ਪਿਆ ਇਵੇਂ ਵਗਦਾ। ਤੇ ਅਸੀਂ ਹੁਣ ਸਿੱਧਾ ਪਤਰਾ ਕੋਈ ਇੱਧਰ ਕਰਤਾ, ਕੋਈ ਪਿੱਛਾ ਕਰਤਾ, ਜਿਹਨਾਂ ਨੂੰ ਲੋੜ ਸੀ ਉਹਨਾਂ ਨਾਲ ਛੱਡਤਾ, ਕੋਈ ਆਪਦੇ ਵੱਲ ਛੱਡ ਲਿਆ। ਤੁਰਾ ਪਾਣੀ ਜੋ ਤੁਹਾਨੂੰ ਗੱਲ ਸੁਣਾਵਾਂ ਕਿ ਪੂਰੀ ਨਾ ਰੱਬ ਦੇ ਦਿੱਤੀਆਂ ਹੀ ਪੈਂਦੀ ਆ, ਉਵੇਂ ਪੂਰੀ ਨਹੀਂ ਪੈਂਦੀ। ਜਦੋਂ ਰੱਬ ਦਿੰਦਾ ਹੈ ਨਾ ਉਦੋਂ ਹੇਠਲੀ ਉੱਤੇ ਹੋ ਜਾਂਦੀ। ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣਾ, ਆ ਜਾਓ ਉੱਥੇ ਬੋਰਡ ਥੱਲੇ ਬਹਿਨੇ, ਤੁਹਾਨੂੰ ਗੱਲ ਸੁਣਾਉਣਾ। ਲਓ ਰਿਆ ਹੋਰਾਂ ਆਇਆ ਹੋਰਾਂ ਕਿ ਤੁਹਾਨੂੰ ਗੱਲ ਸੁਣਾਉਣਾ ਬੜੀ ਹਾਸੇ ਵਾਲੀ। ਮੈਨੂੰ ਯਾਦ ਆਈ ਉਹ ਗੱਲ ਤੋਂ ਕਿ ਰੱਬ ਦੇ ਦਿੱਤਿਆਂ ਹੀ ਪੂਰੀ ਪੈਂਦੀ ਹੈ। ਮਰਾਸੀ ਸੀ ਕੋਈ, ਮਰਾਸੀ ਚਲਾ ਗਿਆ ਮੌਲਵੀ ਦੇ ਨਾਲ ਕਿਤੇ ਦਾਵਤ ਤੇ ਉਹ ਦਾਵਤ ਵਾਲਿਆਂ ਨਾ ਹਲਵਾ ਦੇ ਦਿੱਤਾ। ਹਲਵਾ ਇੰਨਾ ਸਾਰਾ, ਉੱਤੇ ਦੇਸੀ ਘਿਓ ਵੀ ਇੰਨਾ ਸਾਰਾ। ਤੇ ਉਹ ਜਿਹੜੇ ਪਾਸੇ ਮਰਾਸੀ ਥੋੜਾ ਭਾਰਾ ਸੀ, ਉਹ ਇੰਜ ਮੰਜੀ ਤੇ ਬੈਠਾ ਨਾ, ਤੇ ਉਹ ਘਿਓ ਜਿਹੜਾ ਸੀ ਉਹ ਤਾਰ ਕੇ ਤੇ ਮਰਾਸੀ ਵਾਲੇ ਪਾਸੇ ਚਲਾ ਗਿਆ। ਮੌਲਵੀ ਨੇ ਵੇਖਿਆ, ਮੌਲਵੀ ਨੇ ਮਾਰ ਜੀ ਉਹਨੇ ਆਖਿਆ ਯਾਰ ਇਹ ਬੜਾ ਸਿਆਪਾ ਵੀ ਘਿਓ ਤਾਂ ਗਿਆ ਮਰਾਸੀ ਵੱਲ, ਮੈਂ ਸਮਝਾ ਰਹਿ ਜਾਣਾ। ਮੌਲਵੀ ਹੋਵੇ ਉਹ ਕਹਿੰਦਾ ਜਿੱਥੇ ਹਲਵਾ ਉੱਥੇ ਮੌਲਵੀਆਂ ਦਾ ਜਲਵਾ। ਹਲਵੇ ਨੂੰ ਤਾਂ ਮੌਲਵੀ ਅਪੜਦੇ ਨੇ ਪਹੁੰਚ ਕੇ। ਉਹਨੇ ਕਿਹਾ ਉੱਤੋਂ ਦੇਸੀ ਘਿਓ ਤਾਂ ਗਿਆ ਕੰਮ। ਉਹਨੇ ਨਾ ਇੰਜ ਕਰਕੇ 2 ਉਂਗਲਾਂ ਛਿੱਕੀਆਂ। ਉਹਨੇ ਕਿਹਾ ਵੀ ਮੇਰਾ ਦਾਦਾ ਨਾ ਜੰਨਤ 'ਚ, ਤੇ ਉਹ ਦੱਸਦਾ ਕਿ ਉੱਥੇ ਨਾ ਇੰਜ ਦੁੱਧ ਦੀਆਂ ਨਹਿਰਾਂ ਵਗਦੀਆਂ। 2 ਉਂਗਲਾਂ ਜਦੋਂ ਮਾਰੀਆਂ ਨਾ ਇੰਜ ਕਰਕੇ, ਤੇ ਉਹ ਘਿਓ ਜਿਹੜਾ ਸੀ ਉਹ ਸਾਰਾ ਮੌਲਵੀ ਵਾਲੇ ਪਾਸੇ ਆ ਗਿਆ। ਉਧਰ ਨੀਵੀਂ ਹੋ ਗਈ ਥਾਲੀ। ਮਰਾਸੀ ਨੇ ਵੇਖਿਆ, ਉਹਨੇ ਕਿਹਾ ਮੌਲਵੀ ਮੈਨੂੰ ਦਾਲ ਆ ਗਿਆ। ਮੌਲਵੀ ਜਿਹੜਾ ਘਿਓ ਸਾਰਾ ਛਿੱਕਲ ਗਿਆ। ਉਹਨਾਂ ਕਿਸੇ ਉਹਨੇ ਨਾ ਇੰਜ ਕਰਕੇ ਹਲਵੇ ਦੇ ਵਿੱਚ ਇੰਜ ਹੱਥ ਮਾਰਿਆ, ਹੇਠਲੀ ਉੱਤੇ ਕਰਤੀ ਤੇ ਉਤਲੀ ਹੇਠਾਂ ਤੇ ਘਿਓ ਰਲ ਗਿਆ। ਉਹਨੇ ਇਹ ਕੀ? ਉਹਨੇ ਕਿਹਾ ਮੇਰਾ ਦਾਦਾ ਵੀ ਜੰਨਤ ਦੇ ਵਿੱਚ, ਤੇ ਉੱਥੇ ਅੱਲਾ ਨੇ ਜਿਹੜੇ ਮੋਗੇ ਲਾਏ ਹੋਏ ਨਾ ਉਹ ਦੱਸਦਾ, ਉਹ ਮੋਗਿਆਂ 'ਚ ਰੱਬ ਜਦੋਂ ਛੱਡਦਾ ਨਾ ਦੁੱਧ ਹੇਠਲੀ ਉੱਤੇ ਹੋ ਜਾਂਦੀ ਹੈ। ਉਹ ਹਿਸਾਬ ਇਹ ਕਿ ਰੱਬ ਜਦੋਂ ਆਪਦੀ ਰਹਿਮਤ ਕਰਦਾ ਤੇ ਫਿਰ ਹੇਠਲੀ ਉੱਤੇ ਹੋਣ। ਗੱਲ ਸੁਣੋ ਨਹਿਰ ਦੇ ਪਾਣੀ ਦੀ, ਕਿ ਬੰਦਾ ਕੋ ਨਹੀਂ ਪਿਆ। ਉਹ ਨਾਲ ਦਾ ਵੀ ਐਵੇਂ ਵਾਰਾ ਫਿਰਦਾ ਤੇ ਆ ਖਿਜਰ ਕੇ 2 ਖਾਲਿਆਂ ਚੱਲਦਾ ਪਿਆ, ਕੁਰਾਂ ਵੀ ਤੇ ਪਰਾਂ ਵੀ। ਹਾਂ, ਤੇ ਉਹ ਰੱਬ ਦੇ ਦਿੱਤਿਆਂ ਪੂਰੀ ਪੈਂਦੀ, ਉਂਝ ਨਹੀਂ ਪੂਰੀ ਪੈਂਦੀ। ਗੱਲ ਇਹ ਵੇਲੀਓ। ਉਹਨੇ ਕਿਹਾ ਜਦੋਂ ਛੱਡਦਾ ਨਾ ਰੱਬ ਦੁੱਧ, ਉਹ ਹੇਠਲੀ ਉੱਤੇ ਹੋ ਜਾਂਦੀ ਹੈ ਇੰਝ ਕਰਕੇ। ਉਹਨੇ ਹਲਵਾ ਸਾਰਾ ਮਿਕਸ ਕਰਤਾ। ਤੇ ਰੁੱਤ ਬੜੀ ਸੋਹਣੀ ਬਣੀ ਖਲੋਤੀ, ਮੀਂਹ ਪਿਆ, ਰੱਬ ਦਾ ਸ਼ੁਕਰ ਹੈ। ਤੇ ਹੁਣ ਇਹ ਵੀ ਨਾ ਗੱਲਾਂ ਬਾਤਾਂ ਦਾ ਐਂਡ ਅੱਲਾ ਦੇ ਵਾਲੇ। ਤੇ ਆ ਬੰਦਾ ਸਾਡਾ ਵੇਖ ਲਓ, ਖਸੂਸੀ ਚੋਰੀਦਾਨੀ ਜਰਾ, ਠੀਕ ਹੈ। ਮੈਨੂੰ ਯਾਦ ਰੱਖਣਾ ਨਹੀਂ ਰੱਖਣਾ, ਇਹਨੂੰ ਤੁਸੀਂ ਯਾਦ ਜ਼ਰੂਰ ਰੱਖਣਾ, ਠੀਕ ਹੈ ਨਾ। ਉਹ ਨਾਲਾ ਵੀ ਨਜ਼ਰ ਆਉਣ ਡਿਆ ਮਾੜਾ ਮਾੜਾ ਜਾਂਦਾ। ਲਾਸਕੜ ਪਾਇਆ ਕਰ ਤੂੰ, ਜਵਾ ਕੇ ਹਲੇ ਯਾਰ। ਚੰਗਾ।